ਇਮੀਗ੍ਰੇਸ਼ਨ ਨਾਲ ਸੰਬੰਧਿਤ ਖਬਰਾਂ ਦੀ ਸ਼ੁਰੂਆਤ ਕਰੀਏ ਕਿਲਮਰ ਅਬਰੀਗੋ ਗਾਰਸੀਆ ਦੇ ਨਾਲ ਜੁੜੀ ਖਬਰ ਤੋਂ। ਇਹਨੂੰ ਗਲਤੀ ਦੇ ਨਾਲ ਜਿਹੜਾ ਉਹ ਐਲ ਸਲਵਾਡੋਰ ਪ੍ਰਿਜ਼ਨ ਦੇ ਵਿੱਚ ਡਿਪੋਰਟ ਕਰ ਦਿੱਤਾ ਗਿਆ ਸੀਗਾ। ਜਦੋਂ ਉਹ ਵੀਡੀਓ ਆਈ ਸੀ ਤੇ ਉਸ ਵੀਡੀਓ ਦੇ ਵਿੱਚ ਦੱਸਦੇ ਆ ਕਿ ਜਿਹੜੀ ਜੈਨੀਫਰ ਵੈਸਕਿਊਜ਼ ਨਾਂ ਦੀ ਇੱਕ ਬੀਬੀ ਆ, ਉਹਨੇ ਇਹਨੂੰ ਆਇਡੈਂਟੀਫਾਈਡ ਕੀਤਾ ਸੀਗਾ ਕਿ ਇਹ ਕਿਲਮਰ ਅਬਰੀਗੋ ਗਾਰਸੀਆ ਜਿਹੜਾ ਕਿ ਮੇਰਾ ਹਸਬੈਂਡ ਆ, ਉਹਨੂੰ ਯੂਐਸ ਦਾ ਜਿਹੜਾ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਆ, ਉਹਦੇ ਵੱਲੋਂ ਉਹਨੂੰ ਪਰਮਿਟ ਜਾਰੀ ਕੀਤਾ ਗਿਆ ਸੀ ਤੇ ਇਸ ਵੇਲੇ ਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਿਹਾ ਸੀਗਾ। ਉਹਦਾ ਇੱਕ ਬੱਚਾ ਵੀ ਹੈ, ਇੱਕ ਉਹਦਾ ਮੁੰਡਾ ਉਹ ਵੀ ਅਮਰੀਕਨ ਸਿਟੀਜ਼ਨ ਆ, ਤੇ ਇੱਕ ਜਿਹੜੀ ਉਹਦੇ ਘਰੋਂ ਬੀਬੀ ਆ, ਉਹਦੀ ਜਿਹੜੀ ਵਾਈਫ ਆ, ਉਹ ਵੀ ਜਿਹੜੀ ਅਮਰੀਕਨ ਸਿਟੀਜ਼ਨ ਆ। ਸੋ ਉਹਨਾਂ ਦਾ ਦਾਅਵਾ ਇਹ ਆ ਕਿ ਅਸੀਂ ਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਉਹ ਬੰਦਾ ਰਹਿ ਰਿਹਾ ਸੀਗਾ। ਲੰਘੇ ਦਿਨਾਂ ਦੇ ਵਿੱਚ MS-13 ਗੈਂਗ ਜਦੋਂ ਰਿਪੋਰਟ ਕੀਤੇ ਗਏ ਤਾਂ ਉਦੋਂ ਉਹਦੀ ਵੀ ਜਿਹੜੀ ਆ ਵੀਡੀਓ ਉਹ ਸਾਹਮਣੇ ਆਉਂਦੀ ਆ। ਵਾਈਟ ਹਾਊਸ ਨੇ ਇਹਦੀ ਆਲਰੇਡੀ ਪੁਸ਼ਟੀ ਕੀਤੀ ਸੀ ਕਿ ਅਸੀਂ ਜਿਹੜਾ ਕ੍ਰਾਈਮ ਦੇ ਵਿਰੁੱਧ ਨਜਿੱਠਣ ਦੇ ਲਈ ਜਿਹੜੇ MS-13 ਗੈਂਗ ਨਾਲ ਰਿਲੇਟਡ ਬੰਦੇ ਆ, ਉਹਨਾਂ ਨੂੰ ਅਸੀਂ ਐਲ ਸਲਵਾਡੋਰ ਦੇ ਵਿੱਚ ਡਿਪੋਰਟ ਜਿਹੜਾ ਉਹ ਕਰ ਦਿੱਤਾ। ਪਰ ਹੁਣ ਉਹਦਾ ਜਿਹੜਾ ਅਟਾਰਨੀ ਆ, ਆਉਣ ਵਾਲੇ ਟਾਈਮ ਦੇ ਵਿੱਚ ਉਹ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਣੀ ਆ। ਉਹਨੇ ਪੁੱਛਿਆ ਕਿ ਫੈਡਰਲ ਜੱਜ ਤੋਂ ਕਿ ਕਦੋਂ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ ਉਹ ਉਹਨੂੰ ਕਦੋਂ ਯੂਐਸ ਵਾਪਸ ਜਿਹੜੀ ਆ ਉਹ ਲਿਆ ਰਹੀ ਆ। ਦੱਸਿਆ ਜਾ ਰਿਹਾ ਕਿ ਯੂਐਸ ਦੀ ਜਿਹੜੀ ਕੋਰਟ ਆ ਉਹ ਇਹ ਵੀ ਦੱਸਦੀ ਹੈ ਕਿ ਲੈਕ ਜਿਊਰਿਡਿਕਸ਼ਨ ਜਿਹੜੀ ਆ ਉਹਦੇ ਉੱਤੇ ਵੀ ਜਿਹੜੀ ਚਰਚਾ ਉਹ ਜ਼ਰੂਰ ਹੋਊਗੀ ਇਸ ਕੇਸ ਦੇ ਦਰਮਿਆਨ। ਦੱਸਿਆ ਜਾਂਦਾ ਕਿ ਜਿਹੜਾ ਅਬਰੀਗੋ ਗਾਰਸੀਆ ਉਹ ਮੈਂਬਰ ਸੀਗਾ ਇਸ ਚੈਪਟਰ ਦਾ, ਨਿਊਯਾਰਕ ਦੇ ਇਲਾਕਿਆਂ ਦੇ ਵਿੱਚ ਉਹ ਰਹਿੰਦਾ ਸੀਗਾ। ਇਸ ਮਾਮਲੇ ਦੇ ਵਿੱਚ ਇੱਕ ਹੋਰ ਅਪਡੇਟ ਇਹ ਆ ਰਹੀ ਹੈ ਕਿ 29 ਸਾਲਾ ਜਿਹੜਾ ਉਹਨੇ ਪਰਮਿਟ ਉਹਨੂੰ ਇਸ਼ੂ ਹੋਇਆ ਸੀਗਾ, ਪਰ ਜਦੋਂ ਉਹ 2011 ਦੀ ਗੱਲ ਹੈ, ਜਦੋਂ ਉਹ ਬੰਦਾ ਜਿਹੜਾ ਉਹ ਐਲ ਸਲਵਾਡੋਰ ਤੋਂ ਜਿਹੜਾ ਉਹ ਭੱਜਿਆ ਸੀਗਾ ਕਿਉਂਕਿ ਉਹਨੂੰ ਖਤਰਾ ਸੀਗਾ ਕੁਝ ਗੈਂਗਸ ਤੋਂ। ਉਸ ਤੋਂ ਬਾਅਦ ਉਹ ਇੱਥੇ ਆਉਂਦਾ ਤੇ ਇੱਥੇ ਜਿਹੜੀ ਉਹ ਵੈਸਕਿਊਜ਼ ਸੂਰਾ ਨਾਮ ਦੀ ਇੱਕ ਲੜਕੀ ਆ, ਉਹਦੇ ਨਾਲ ਉਹ ਵਿਆਹ ਕਰਦਾ। ਪਰ ਜਦੋਂ ਇਹ MS-13 ਗੈਂਗ ਦੇ ਨਾਲ ਰਿਲੇਟਡ ਲੋਕਾਂ ਨੂੰ ਡਿਪੋਰਟ ਕੀਤਾ ਜਾਂਦਾ ਤਾਂ ਉਦੋਂ ਉਹਨੂੰ ਜਿਹੜਾ ਡਿਪੋਰਟ ਨਾਲ ਹੀ ਕਰ ਦਿੱਤਾ ਜਾਂਦਾ। ਬਾਅਦ ਦੇ ਵਿੱਚ ਇੱਕ ਕਨਫੈਸ਼ਨ ਵੀ ਆਉਂਦੀ ਆ ਕਿ ਇਹ ਜਿਹੜਾ ਬੰਦਾ ਇਹਨੂੰ ਗਲਤੀ ਦੇ ਨਾਲ ਡਿਪੋਰਟ ਕਰ ਦਿੱਤਾ ਗਿਆ। ਹੁਣ ਇਸ ਮਾਮਲੇ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਇੱਕ ਤਾਂ ਜਿਊਰਿਡਿਕਸ਼ਨ ਜਿਹੜੀ ਆ ਉਹਦੀ ਚਰਚਾ ਹੋ ਰਹੀ ਆ, ਤੇ ਦੂਜਾ ਉਹਦਾ ਜਿਹੜਾ ਲਾਇਰ ਆ ਉਹਨੇ ਪੁੱਛਿਆ ਕਿ ਕਦੋਂ ਟਰੰਪ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਵਾਪਸ USA ਕਦੋਂ ਲਿਆ ਰਿਹਾ। ਜੀ ਸੋ ਗਾਰਸੀਆ ਦੇ ਮਾਮਲੇ ਦੇ ਵਿੱਚ ਜੋ ਐਡਮ ਸ਼ੇਫ ਆ, ਉਹਨਾਂ ਨੇ ਕਾਫੀ ਜ਼ਿਆਦਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਵਿਰੋਧ ਕੀਤਾ ਆ। ਉਹਨਾਂ ਦੀਆਂ ਜੋ ਗਲਤੀਆਂ ਹੋਈਆਂ ਆ ਉਹ ਦੱਸਿਆ ਵੀ ਕਿਸ ਤਰ੍ਹਾਂ ਲੀਗਲੀ ਆਇਆ ਹੋਇਆ ਬੰਦਾ ਤੁਸੀਂ ਉਹਨੂੰ ਟੈਰਰਿਸਟ ਕਹਿ ਕੇ ਤੇ ਉੱਥੇ ਭੇਜ ਦਿੱਤਾ ਹੈਗਾ ਆ ਐਲ ਸਲਵਾਡੋਰ, ਉਹਨੂੰ ਵਾਪਸ ਲਿਆਂਦਾ ਜਾਵੇ। ਵੱਖ-ਵੱਖ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਫੀਸ਼ੀਅਲਸ ਇਹ ਕਹਿ ਰਹੇ ਜੀ ਸਾਡੇ ਕੋਲ ਕਲੈਰੀਕਲ ਐਰਰ ਹੋਈ ਆ। ਉਹ ਕਹਿੰਦੇ ਇਹ ਕਲੈਰੀਕਲ ਐਰਰ ਦਾ ਕੀ ਮਤਲਬ ਆ, ਤੁਸੀਂ ਚੱਕ ਕੇ ਉਹਨੂੰ ਏਦਾਂ ਦੀ ਜੇਲ੍ਹ ਚ ਪਾਤਾ ਜਿਹਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਜੋ ਚਾਰਜਸ ਨਹੀਂ ਸੀਗੇ। ਸੋ ਇਹ ਇੱਕ ਬਹੁਤ ਇਹ ਤਾਂ ਇੱਕੋ ਹੀ ਇਨਸੀਡੈਂਟ ਹੋਈ ਆ। ਬਾਕੀ ਪਤਾ ਨਹੀਂ ਕਿੱਦਾਂ ਦੇ ਲੋਕ ਜਿਹੜੇ ਆ ਏਦਾਂ ਚੱਕ ਕੇ ਮਾਰ ਦਿੱਤੇ ਗਏ ਆ, ਬਾਕੀ ਮੁਲਕਾਂ 'ਚ ਭੇਜ ਦਿੱਤੇ ਗਏ ਹੈਗੇ ਆ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ ਹੈਗਾ। ਇਸੇ ਤਰ੍ਹਾਂ ਇੱਕ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਸਪੋਰਟਰ ਸੀ, ਵੋਟਰ ਸੀ, ਉਹਨਾਂ ਦੀ ਵਾਈਫ ਨੂੰ ਆਈਸ ਵਾਲਿਆਂ ਨੇ ਅਰੈਸਟ ਕਰ ਲਿਆ ਸੀ। ਉਹ ਵੀ ਬਹੁਤ ਵੱਡਾ ਕੇਸ ਬਣਿਆ ਸੀ। ਹੁਣ ਇਹ ਖਬਰ ਆ ਰਹੀ ਆ ਵੀ ਕਮੀਲਾ ਮਨੂਜ਼ ਜੋ ਪੈਰੂਬੀਅਨ ਸਿਟੀਜ਼ਨ ਹੈਗੀ ਆ, ਉਹ ਅਮਰੀਕਾ ਦੇ ਵਿੱਚ ਰਹੀ ਸੀ ਜਦੋਂ ਉਹਦਾ ਵੀਜ਼ਾ ਐਕਸਪਾਇਰ ਹੋ ਗਿਆ ਸੀ। ਵਰਕ ਸਟੱਡੀ ਵੀਜ਼ਾ ਦੇ ਉੱਤੇ ਆਈ ਸੀ, ਪਰ ਕੋਵਿਡ ਆ ਗਿਆ। ਕੋਵਿਡ ਦੇ ਦੌਰਾਨ ਉਹ ਐਕਸਟੈਂਸ਼ਨ ਨਹੀਂ ਲੈ ਸਕੀ ਤੇ ਉਹਦਾ ਜਿਹੜਾ ਵਿਆਹ ਵੀ ਹੋ ਗਿਆ ਅਮਰੀਕਨ ਸਿਟੀਜ਼ਨ ਦੇ ਨਾਲ। ਪਰ ਹੁਣ ਉਹ ਜਦੋਂ ਪੈਰੂਬੀਅਨ ਘੁੰਮਣ ਗਈ ਸੀ ਤਾਂ ਉਹਨੂੰ ਬਾਅਦ ਦੇ ਵਿੱਚ ਜਦੋਂ ਆਉਣਾ ਸੀ ਅਰੈਸਟ ਕਰ ਲਿਆ ਗਿਆ। ਤੇ ਹੁਣ ਇਹ ਖਬਰਾਂ ਆ ਰਹੀਆਂ ਵੀ ਉਸ ਦੇ ਜਿਹੜੇ ਵਕੀਲ ਨੇ ਇਹ ਕਿਹਾ ਵੀ ਜੱਜ ਨੇ ਉਹਨਾਂ ਨੂੰ ਜਿਹੜੀ ਆ ਬੌਂਡ ਦੇ ਦਿੱਤਾ ਹੈਗਾ ਆ। ਜੋ ਜੱਜ ਆ ਉਸਨੇ ਗ੍ਰਾਂਟ ਕਰ ਦਿੱਤਾ ਕਮੀਲਾ ਸਿਲਵੀਆ ਮਨੂਜ਼ ਨੂੰ ਬੌਂਡ, ਤੇ ਉਹਦਾ ਜਿਹੜਾ ਐਡਜਸਟਮੈਂਟ ਆ ਪੈਂਡਿੰਗ ਐਡਜਸਟਮੈਂਟ ਸਟੇਟਸ ਦੀ, ਉਹਦੇ ਵਿਆਹ ਦੇ ਰਾਹੀਂ ਜੋ ਹੋਈ ਆ US ਸਿਟੀਜ਼ਨ ਦੇ ਨਾਲ, ਤੇ ਉਹ ਹੁਣ ਉਸ ਨੂੰ ਛੱਡਿਆ ਜਾਵੇ। ਜੱਜ ਕਹਿੰਦਾ ਵੀ ਉਹਨੂੰ ਜੇਲ੍ਹ 'ਚ ਰੱਖਣ ਦੀ ਕੋਈ ਤੁਕ ਨਹੀਂ ਬਣਦਾ ਹੈਗਾ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਪੋਕਸ ਪਰਸਨ ਜਿਹੜੇ ਆ ਉਹਨਾਂ ਨੇ ਕਿਹਾ ਵੀ ਅਸੀਂ ਠੀਕ ਆ, ਜੱਜ ਦਾ ਜਿਹੜਾ ਰੂਲਿੰਗ ਆ ਉਸ ਨੂੰ ਫੋਲੋ ਕਰਾਂਗੇ। ਸੋ ਇਹ ਕੇਸ ਵੀ ਕਾਫੀ ਜ਼ਿਆਦਾ ਹਾਈਲਾਈਟ ਹੋਇਆ ਸੀ। ਇਹ ਟਰੰਪ ਦਾ ਵੱਡਾ ਸਪੋਰਟਰ ਸੀ, ਉਹਦੀ ਵਾਈਫ ਨੂੰ ਜਦੋਂ ਆਈਸ ਵਾਲਿਆਂ ਨੇ ਅਰੈਸਟ ਕਰ ਲਿਆ ਸੀ। ਜੀ ਇਸੇ ਮਾਮਲੇ ਦੇ ਵਿੱਚ ਇੱਕ ਜਿਹੜੀ ਹੋਰ ਅਪਡੇਟ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੀ ਹੈ ਕਿ ਲੰਘੇ ਦਿਨਾਂ ਦੇ ਵਿੱਚ ਹੋਜ਼ੇ
ਗ੍ਰੈਗੋਰੀਓ ਗੋਂਜਲੇਸ, ਜਿਹੜਾ ਕਿ ਵੈਨਜ਼ੂਏਲਾ ਦਾ ਰਹਿਣ ਵਾਲਾ, ਉਹਨੂੰ ਜਿਹੜਾ ਡਿਟੇਨ ਕੀਤਾ ਗਿਆ ਸੀਗਾ, ਪਰ ਉਹਨੂੰ ਹੁਣ ਛੱਡ ਦਿੱਤਾ ਗਿਆ ਕਿਉਂਕਿ ਉਹਦਾ ਦਾਅਵਾ ਇਹ ਸੀਗਾ ਕਿ ਉਹ US ਦੇ ਵਿੱਚ ਆਪਣੇ ਜਿਹੜੇ ਭਰਾ ਉਹਨੂੰ ਔਰਗਨ ਡੋਨੇਟ ਕਰਨ ਦੇ ਲਈ ਉਹ ਆਇਆ ਸੀਗਾ, ਤੇ ਇਸ ਕਰਕੇ ਉਹਨੂੰ ਚੱਕ ਲਿਆ ਸੀਗਾ। ਹੋਇਆ ਕੀ ਸੀਗਾ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਵੈਨਜ਼ੂਏਲਾ ਦਾ ਰਹਿਣ ਵਾਲਾ ਬੰਦਾ ਜਿਹੜਾ, ਉਹਨੂੰ ਇਮੀਗ੍ਰੇਸ਼ਨ ਅਥਾਰਟੀਜ਼ ਨੇ ਡਿਟੇਨ ਕਰ ਲਿਆ ਸੀਗਾ ਲਾਸਟ ਮੰਥ ਦੇ ਵਿੱਚ, ਤੇ ਉਹਨੇ ਦਾਅਵਾ ਉਦੋਂ ਇਹ ਕੀਤਾ ਸੀਗਾ ਕਿ ਮੈਂ ਆਪਣੇ ਭਰਾ ਨੂੰ ਜਿਹੜਾ ਉਹ ਔਰਗਨ ਡੋਨੇਟ ਕਰਨ ਦੇ ਲਈ ਆਇਆ ਹੋਇਆ। ਕਲੇ ਕਾਉਂਟੀ ਦੇ ਵਿੱਚ ਡਿਟੈਂਸ਼ਨ ਸੈਂਟਰ ਦੇ ਵਿੱਚ ਇਹਨੂੰ ਰੱਖਿਆ ਗਿਆ ਸੀ, ਹੋਜ਼ੇ ਗ੍ਰੈਗਰੀਗੋ ਗੋਂਜਲੇਸ ਨੂੰ। ਇਹਦਾ ਜਿਹੜਾ ਭਰਾ ਹੋਜ਼ੇ ਐਲਫਰੈਡੋ ਪੈਕਿਓ, ਉਹਨੂੰ ਇਹ ਜਿਹੜੇ ਆਪਣੇ ਕੁਝ ਸਰੀਰ ਦੇ ਅੰਗ ਜਿਹੜੇ ਆ ਉਹ ਦਾਨ ਕਰਨ ਆਇਆ ਸੀਗਾ, ਪਰ ਦੱਸਿਆ ਜਾ ਰਿਹਾ ਕਿ ਹੁਣ ਇਹ ਆਪਣੇ ਆਪ ਨੂੰ ਇੱਕ ਰਾਹਤ ਦੇ ਤੌਰ ਤੇ ਮਹਿਸੂਸ ਕਰਦਾ, ਕਿਉਂਕਿ ਇਹਨੂੰ ਹੁਣ ਰਿਲੀਜ਼ ਕਰ ਦਿੱਤਾ ਗਿਆ, ਟੈਂਪਰੇਰੀਲੀ ਰਿਲੀਜ਼ ਕੀਤਾ ਗਿਆ ਇਮੀਗ੍ਰੇਸ਼ਨ ਡਿਟੈਂਸ਼ਨ ਦੇ ਵਿੱਚੋਂ। ਸੋ ਉਹ ਕਹਿੰਦਾ ਕਿ ਇਹ ਜਿਹੜੀ ਇੱਕ ਮੈਂ ਆਪਣੇ ਭਰਾ ਦੇ ਲਈ ਜੰਗ ਲੜ ਰਿਹਾ ਸੀਗਾ, ਇੱਕ ਤਾਂ ਉਸ ਮਾਮਲੇ ਦੇ ਵਿੱਚ ਮੇਰੀ ਜਿੱਤ ਆ, ਤੇ ਇੱਕ ਜਿਹੜਾ ਆਈਸ ਨੇ ਮੈਨੂੰ ਗਲਤ ਤਰੀਕੇ ਦੇ ਨਾਲ ਜਿਹੜਾ ਡਿਟੇਨ ਕੀਤਾ ਸੀਗਾ, ਉਸ ਮਾਮਲੇ ਦੇ ਵਿੱਚ ਵੀ ਮੇਰੀ ਜਿੱਤ ਆ। ਪਰ ਕਹਿੰਦੇ ਕਿ ਜਿਹੜਾ ਟੈਂਪਰੇਰੀ ਰਿਲੀਜ਼ ਸ਼ਬਦ ਇੱਕ ਵਰਤਿਆ ਗਿਆ, ਉਸ ਮਾਮਲੇ ਦੇ ਵਿੱਚ ਪਤਾ ਨਹੀਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਉਹਦਾ ਭਰਾ ਠੀਕ ਹੋ ਜਾਏ, ਜਾਂ ਜਦੋਂ ਉਹ ਆਪਦਾ ਜਿਹੜਾ ਔਰਗਨ ਆ ਉਹ ਡੋਨੇਟ ਕਰ ਦੇਵੇ, ਉਸ ਤੋਂ ਬਾਅਦ ਉਹਦੇ ਨਾਲ ਕੀ ਹੋਊਗਾ, ਇਹਦੇ ਬਾਰੇ ਉਹ ਕਹਿੰਦਾ ਵੀ ਮੈਨੂੰ ਕੁਝ ਵੀ ਪਤਾ ਨਹੀਂਗਾ। ਜੀ।